ਬਾਬਾ ਜੀ ਉਠੋ ਤੇ ਮੰਜੀ ਤੇ ਚੱਲਨੇ ਆ। ਉੱਥੇ ਬਹਿ ਕੇ ਤੁਹਾਡੀ ਗੱਲ ਸੁਣਨਾ ਵਾ। ਉਠੋ। ਬਵੋ ਬਾਬਾ ਜੀ। ਨਹੀਂ ਨਹੀਂ ਬਜ਼ੁਰਗੋ, ਇੱਥੇ ਆਓ, ਇੱਥੇ ਆਓ, ਇੱਥੇ ਬਵੋ। ਮਾਸ਼ਾਅੱਲਾ ਪੁੱਤਰਾ, ਸੋਹਣੀ ਕਿਸੇ ਨੇ ਤੇਰੀ ਤਰਬੀਅਤ ਕੀਤੀ ਹੈ। ਜਿਉਂਦਾ ਰਹਿ, ਅੱਲਾ ਤੈਨੂੰ ਤੰਦਰੁਸਤੀ ਦੇ। ਤਰਬੀਅਤ ਤੇ ਮੈਂ ਵੀ ਨਹੀਂ ਮਾੜੀ ਕੀਤੀ, ਆਪਣੇ ਵੱਲੋਂ ਕੋਈ ਨਹੀਂ ਕਸਰ ਛੱਡੀ, ਪਰ ਮੁਕੱਦਰ ਹੀ ਮੇਰੇ ਮਾੜੇ। ਬਾਬਾ ਜੀ ਕਿਹੜੀ ਤਰਬੀਅਤ, ਕਿਹਦੀ ਗੱਲ ਕਰਦੇ ਹੋ ਪਏ? ਰਹਿਣ ਦੇ ਪੁੱਤਰਾ, ਛੱਡ ਪਰਾਂ, ਕੋਈ ਨਹੀਂ, ਛੱਡ ਪਰਾਂ। ਬਾਬਾ ਜੀ ਉਹ ਗੱਲ ਤੇ ਸੁਣਾਓ। ਲੈ ਫਿਰ ਪੁੱਤਰਾ ਸੁਣ, ਇਹਨੂੰ ਮੈਂ ਬੜੀ ਮਿਹਨਤ ਕਰਕੇ ਪੜ੍ਹਾਇਆ ਲਿਖਾਇਆ, 10 ਜਮਾਤਾਂ ਕਰਾਈਆਂ ਨੇ। ਇਹਨੇ ਮੇਰੀ ਕਦਰ ਨਹੀਂ ਪਾਈ। ਮੈਂ ਮਜ਼ਦੂਰੀ ਕਰਨਾ ਵਾ, ਮੇਰੀ ਉਮਰ ਨਹੀਂ ਮਜ਼ਦੂਰੀ ਕਰਨ ਦੀ, ਪਰ ਮੈਂ ਮਜਬੂਰ ਹੋ ਕੇ ਮਜ਼ਦੂਰੀ ਕਰਨਾ ਪਿਆ। ਇਹਨੂੰ 2 ਵਾਰੀ ਮੈਂ ਬਾਹਰ ਭੇਜਿਆ, ਯਾਰਾਂ ਸੱਜਣਾ ਕੋਲੋਂ, ਰਿਸ਼ਤੇਦਾਰਾਂ ਕੋਲੋਂ ਪੈਸੇ ਫੜ ਕੇ ਤੈਨੂੰ ਮੈਂ ਬਾਹਰ ਭੇਜਿਆ। ਉੱਥੇ ਵੀ ਨਹੀਂ ਇਹ ਕਾਮਯਾਬ ਹੋਇਆ, ਵਾਪਸ ਆ ਜਾਂਦਾ ਰਿਹਾ। ਫਿਰ ਇਹਦਾ ਮੈਂ ਵਿਆਹ ਕੀਤਾ, ਬੜੇ ਚਾਵਾਂ ਨਾਲ ਵਿਆਹ ਕੀਤਾ, ਬੜੇ ਰੁਪਈਏ ਲਾ ਕੇ, ਤੇ ਸਾਰੇ ਮੈਂ ਰੁਪਈਏ ਆਪਣੀ ਮਿਹਨਤ ਦੇ ਲਾਏ ਨੇ, ਆਪਣੇ ਇਹਨਾਂ ਹੱਥਾਂ ਨਾਲ ਕਮਾ ਕੇ। ਇਹਦਾ ਵਿਆਹ ਕੀਤਾ ਤੇ ਇਹਦੀ ਜਨਾਨੀ ਵੀ ਮੈਨੂੰ ਕੋਈ ਰੋਟੀ ਨਹੀਂ ਪਕਾ ਕੇ ਦਿੰਦੀ। ਮੈਂ ਦਿਹਾੜੀ ਲਾਣਾ ਵਾਂ ਤੇ ਹੋਟਲ ਤੋਂ, ਕਦੀ ਕਿਸੇ ਹੋਟਲ ਤੋਂ, ਕਦੀ ਕਿਸੇ ਹੋਟਲ ਤੋਂ ਰੋਟੀ ਖਾਣਾ ਤੇ ਆਪਣਾ ਗੁਜ਼ਾਰਾ ਕਰਨਾ ਪਿਆ। ਤੇ ਜੇ ਮੈਂ ਦਿਹਾੜੀ ਨਾ ਲਾਵਾਂ ਤੇ ਮੈਨੂੰ ਘਰ ਵੀ ਨਹੀਂ ਵੜਨ ਦਿੰਦੇ। ਮੈਨੂੰ ਸਿਰਫ ਰੋਟੀ ਵਾਸਤੇ ਪੈਸੇ ਦਿੰਦੇ ਨੇ, ਉਹ ਮੈਂ ਸ਼ਾਮ ਦੀ ਖਾ ਲੈਣਾ ਤੇ ਅੱਗੋਂ ਫਿਰ ਸਵੇਰੇ ਦਿਹਾੜੀ ਲਾਉਣੀ ਹੈ ਤੇ ਸ਼ਾਮ ਨੂੰ ਰੋਟੀ ਮੈਂ ਖਾਣੀ ਹੈ, ਤੇ ਪੈਸੇ ਫਿਰ ਵੀ ਮੇਰੇ ਕੋਲੋਂ ਲੈ ਲੈਂਦੇ ਨੇ। ਜੇ ਪੁੱਤਰ ਟਕਰੇ ਤੇ ਉਹ ਲੈ ਲੈਂਦਾ, ਜੇ ਨੂੰਹ ਟਕਰੇ ਤੇ ਉਹ ਲੈ ਲੈਂਦਾ। ਇਹ ਪੁੱਤਰਾ ਮੇਰੀ ਦਾਸਤਾਨ ਹੈ, ਤੇ ਅੱਗੋਂ ਤੂੰ ਹਿਸਾਬ ਲਾ ਲੈ। ਬਾਬਾ ਜੀ ਉਹ ਜਿਹੜਾ ਤੁਹਾਨੂੰ ਸਵੇਰੇ ਛੱਡ ਕੇ ਗਿਆ ਸੀ, ਉਹ ਕੌਣ ਸੀ? ਪੁੱਤਰਾ ਉਹ ਹੀ ਤੇ ਮੇਰਾ ਪੁੱਤਰ ਹੈ, ਜਿਹਦੀ ਮੈਂ ਤੈਨੂੰ ਸਾਰੀ ਕਹਾਣੀ ਸੁਣਾਈ ਹੈ। ਬਾਬਾ ਜੀ ਉਠੋ ਚਲੀਏ, ਸ਼ਾਮ ਪੈ ਗਈ ਏ। ਤੇ ਪਰੇਸ਼ਾਨ ਨਹੀਂ ਹੋਣਾ, ਮੈਂ ਤੇ ਆਖੋ ਗੱਲਾਂ 'ਚ ਦਿਹਾੜੀ ਲੰਘ ਗਈ ਏ, ਦਿਹਾੜੀ ਤੁਹਾਨੂੰ ਲਾਜ਼ਮੀ ਦਿਆਂਗਾ, ਠੀਕ ਹੈ ਨਾ? ਤੇ ਸਵੇਰੇ ਟਾਈਮ ਨਾਲ ਕੰਮ ਤੇ ਆ ਜਾਣਾ, ਪਰੇਸ਼ਾਨ ਨਹੀਂ ਹੋਣਾ। ਚਲੋ ਉਠੋ ਚਲੀਏ। ਬਾਬਾ ਜੀ ਹਾਂਜੀ ਗੱਲਾਂ ਗੱਲਾਂ 'ਚ ਯਾਦ ਨਹੀਂ ਰਿਹਾ, ਤੁਹਾਡਾ ਨਾਂ ਕੀ ਏ? ਪੁੱਤਰ ਮੇਰਾ ਨਾਂ ਹੈ ਕਰਮਦੀਨ, ਕਿਉਂਜ ਲੋਕ ਪਿਆਰ ਨਾਲ ਮੈਨੂੰ ਕਰਮਾ ਕਰਮਾ ਕਹਿੰਦੇ ਨੇ। ਤੇ ਮੈਨੂੰ ਵੀ ਨਹੀਂ ਯਾਦ ਰਿਹਾ ਤੇਰਾ ਨਾਂ ਕੀ ਹੈ ਮਿਸਤਰੀ? ਮੇਰਾ ਨਾਂ ਤੇ ਤੈਯਬ ਅਲੀ ਏ। ਅੱਛਾ ਉਂਝ ਜੀ ਮੈਨੂੰ ਪਿਆਰ ਨਾਲ ਟੋਕਨ ਟੋਕਨ ਆਂਦੇ ਨੇ। ਠੀਕ ਹੈ, ਚਲੋ ਆਇਓ ਚਲੀਏ। ਪਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ, ਗੁੱਸਾ ਤੇ ਨਾ ਕਰੇਗਾ? ਨਹੀਂ ਨਹੀਂ ਬਾਬਾ ਜੀ ਤੁਸੀਂ ਗੱਲ ਕਰੋ। ਮੈਨੂੰ ਨਾ 200 ਰੁਪਈਆ ਦੇ ਦੇ, ਮੈਂ ਰੋਟੀ ਖਾਣੀ ਹੈ ਘਰੋਂ ਤੇ ਮੈਨੂੰ ਲੱਭਣੀ ਨਹੀਂ। ਬਾਬਾ ਜੀ ਇਹ ਕਿਹੜੀ ਗੱਲ ਏ? ਫੜੋ 1000 ਰੁਪਈਆ, ਪਰੇਸ਼ਾਨ ਨਹੀਂ ਹੋਣਾ, ਤੁਹਾਡੀ ਇਹ ਦਿਹਾੜੀ ਜੂ ਵੀ ਨਹੀਂ ਕਟੀਨ ਲੱਗੇ। ਤੁਸੀਂ ਜਿੰਨਾ ਚਿਰ ਰੋਟੀ ਖਾਣੀ ਹੈ ਖਾਓ, ਜਦੋਂ ਇਹ ਖਤਮ ਹੋਏ ਨਾ ਫਿਰ ਮੈਨੂੰ ਦੱਸਣਾ, ਠੀਕ ਹੈ ਨਾ? ਕਿਸੇ ਗੱਲ ਦੀ ਪਰੇਸ਼ਾਨੀ ਨਹੀਂ ਲੈਣੀ। ਠੀਕ ਹੈ ਪੁੱਤਰ। ਆ ਮੈਂ ਤੁਹਾਡੇ ਨਾਲ ਆ, ਟੈਨਸ਼ਨ ਨਹੀਂ ਲੈਣੀ। ਚਲੋ ਆਓ ਚਲੀਏ। ਪੁੱਤਰ ਜਿਉਂਦਾ ਰਹਿ, ਅੱਲਾ ਤੰਦਰੁਸਤੀ ਦੇ। ਤੇਰੇ ਵਰਗੇ ਪੁੱਤਰ ਜਿਹੜੇ ਨੇ ਨਾ ਮਾਵਾਂ ਕਦੀ ਕਦੀ ਜੰਮਦੀਆਂ। ਜਿਉਂਦਾ ਰਹਿ ਮੇਰਾ ਪੁੱਤਰ, ਸ਼ਾਬਾਸ਼।